ਅੱਖੀ ਨੂੰ ਨੇੜੇ ਨੇੜੇ ਕਦਮਾਂ ਨੂੰ ਦੂਰ ਵੇ। ਬਾਬੇ ਨੇ ਬੁਲਾਇਆ ਮੈਨੂੰ ਜਾਣਾ ਮੈਂ ਜ਼ਰੂਰ ਵੇ। अस्सलाम वालेकुम ਤੁਹਾਡਾ ਵੀਰ ਸ਼ਫਕਤ ਬਾਰੀ ਮੈਂ ਸਦਕੇ ਮੈਂ ਵਾਰੀ। ਵੱਡਿਆਂ ਦੇ ਵੀ ਔਖਾ ਵੇਲਾ ਹੋਵੇ ਨਾ ਤੇ ਵਿਰਲੀ ਬੂਟਾ ਮਾਰਦੀ। ਮੈਂ ਤੈਨੂੰ ਦੱਸਾਂ ਸਿਆਣਿਆਂ ਦੇ ਵੀ ਬਿਮਾਰੀ ਮੁਕਦਮਾ ਸ਼ਾਲਾ ਕਿਸੇ ਤੇ ਨਾ ਹੋਵੇ। ਸਾਰੇ ਸੱਕੇ ਸੌੜੇ ਛੱਡ ਜਾਂਦੇ ਨੇ। ਰਿਸ਼ਤੇਦਾਰ ਜਿਨ੍ਹਾਂ ਨੇ ਚਾਰ ਮੁਸੀਬਤ 'ਚ ਕਦਮ ਕਰਨੇ ਹੁੰਦੇ ਨੇ ਉਹ ਚਾਰ ਕਦਮ ਨਹੀਂ ਤੁਹਾਡੇ ਨਾਲ ਕਰਦੇ, ਉਹ ਤੁਹਾਡੇ ਤੇ ਜਾਦੂ ਟੂਣੇ ਕਰਦੇ ਨੇ। ਇੱਥੇ ਗਲਤ ਫੈਸਲੇ ਹੁੰਦੇ ਪਏ ਨੇ, ਇੱਕ ਦੂਜਿਆਂ ਦਾ ਹੱਕ ਖਾਧੀ ਜਾਂਦੇ ਆ। ਇਹ ਦੁਨੀਆ ਦੇ ਉੱਤੇ ਅੱਲਾ ਦੇ ਵਲੀਆਂ ਦੇ ਡੇਰੇ ਨੇ, ਨਾ ਤਾਂ ਜਿਹੜੇ ਸਾਡੇ ਕੰਮ ਨੇ ਅਸੀਂ ਗਰਕ ਹੋ ਜਾਈਏ। ਪੰਜਾਬ ਲਹਿੰਦਾ ਹੋਵੇ ਜਾਂ ਚੜ੍ਹਦਾ ਹੋਵੇ, ਸਾਡੀ ਪੰਜਾਬ ਦੀ ਧਰਤੀ ਦੇ ਉੱਤੇ ਅੱਲਾ ਦੇ ਵਲੀ ਉਹ ਸਿਆਣਿਆਂ ਦੇ ਨੇ ਵੀ ਚੰਗੀ ਸੋਬਤ ਹੋਵੇ ਤੇ ਬੰਦੇ ਕੋਲ ਅਤਰ ਫਲੈਲਾਂ ਦੀ ਖੁਸ਼ਬੂ ਆਉਂਦੀ ਹੈ। ਅੱਜ ਮੰਗਲ ਦਾ ਦਿਹਾੜਾ ਹੈ, ਕੱਤੇ ਪਾਲੀ ਹੈ ਤੇ ਮੈਂ ਤੁਹਾਡਾ ਵੀਰ ਸ਼ਫਕਤ ਬਾਰੀ ਦਿਲ ਦੇ ਵਿੱਚ ਉਹ ਬੁੱਠੀ ਹੈ ਵੀ ਮੈਂ ਇੱਥੋਂ ਪੈਦਲ ਟੁਰ ਤੇ ਬਾਬਾ ਫਰੀਦ ਤੇ ਹਾਜ਼ਰੀ ਦੇਵਨ ਜਾਵਾਂ। ਇਸ ਟਾਈਮ ਮੈਂ ਖਲੋਤਾ ਚੂਚਕ ਦੇ ਵਿੱਚ ਆਪਣੇ ਘਰ ਹੈ। ਜਿਹੜਾ ਹੁਣ ਮੈਂ ਇੱਥੇ ਰਾਹ ਦੇ ਵਿੱਚ ਜਿਹੜੀ ਕੋਈ ਗੱਲ ਵੇਖਾਂਗਾ ਉਹ ਇਸ ਵੀਡੀਓ ਦੇ ਰਾਹੀਂ ਤੁਹਾਡੇ ਭਰਾਵਾਂ ਨੂੰ ਵਿਖਾਵਾਂਗਾ ਤੇ ਤੁਸੀਂ ਮੇਰੇ ਨਾਲ ਜੁੜੇ ਰਹੋ ਜੇ। ਮੈਂ ਕੋਈ ਘਣਾ ਕੁਝ ਲੈ ਕੇ ਨਹੀਂ ਟੁਰਦਾ ਪਿਆ। ਆ ਇੱਕ ਮੇਰੇ ਕੋਲ ਡੰਗੋਰੀ ਹੈ, ਆ ਥੈਲੇ ਦੇ ਵਿੱਚ ਇੱਕ ਕੱਪੜਿਆਂ ਦਾ ਜੋੜਾ ਹੈ। ਹੁਣ ਬੇਲੀਓ ਮੈਂ ਟੁਰਨ ਲੱਗਿਆ ਤੇ ਚਲੋ ਲੱਤਾ। ਲਓ ਜੀ ਬਾਬਾ ਫਰੀਦ ਸ਼ਕਰਗੰਜ ਤੇ ਹਾਜ਼ਰੀ ਪੈਦਲ ਜਾਵਣ ਲੱਗਿਆ। ਟੁਰ ਤੇ ਜਾਂਦਿਆਂ ਹੋਇਆ ਸਾਨੂੰ ਇੱਥੋਂ ਚੂਚਕ ਪਿੰਡ ਦੇ ਵਿੱਚੋਂ ਹੀ ਸਾਡੀਆਂ ਖਿਦਮਤਾਂ ਸ਼ੁਰੂ ਹੋ ਗਈਆਂ। ਸੁਬਹ ਦਾ ਜਿਹੜਾ ਲੰਗਰ ਹੈ ਇਹ ਮਲਕ ਵਸੀਮ ਅਕਰਮ ਭੱਟੀ ਇਹ ਉਹ ਸਾਨੂੰ ਲੰਗਰ ਕਰਾਉਂਦਾ ਪਿਆ ਵੀ ਇਹ ਬਾਬੇ ਦੇ ਦਰਵੇਸ਼ ਹਨ, ਬਾਬੇ ਤੇ ਜ਼ਿਆਰਤ ਦੇ ਰਹੇ ਨੇ, ਜਾ ਕੇ ਹਲਦੀ ਦਿੰਦੇ ਪਏ ਨੇ ਤੇ ਉਹਨਾਂ ਬੜੀ ਮੁਹੱਬਤ ਨਾਲ ਸਾਨੂੰ ਇਹ ਲੰਗਰ ਕਰਾਇਆ ਹੈ। ਤੇ ਇਹ ਲੰਗਰ ਕਰਕੇ ਤੇ ਅਸੀਂ ਹੁਣੇ ਟੁਰਨ ਲੱਗੇ ਹਾਂ। ਤੇ ਉਹ ਕਿਵੇਂ ਸਿਆਣੇ ਆਂਦੇ ਨੇ ਵੀ ਇੱਕ ਤੇ ਦੋ ਯਾਰ ਉਹ ਮੈਂ ਤੇ ਇਕੱਲਾ ਟੁਰ ਪਿਆ ਸੀ, ਪਰ ਅੱਲਾ ਦਾ ਇੱਕ ਨੇਕ ਬੰਦਾ ਇਹਦੇ ਕਰਿਆ ਜੀ ਕੈਮਰਾ ਜੀ ਜਵੇਦ ਭੱਟੀ, ਇਹਨੇ ਯਕਾਦਾਮੀ ਆਖਿਆ ਵੀ ਮੈਂ ਵੀ ਬਾਬੇ ਤੇ ਹਾਜ਼ਰੀ ਦੇਣੀ ਹੈ। ਇਹ ਵੀ ਟੁਰ ਕੇ ਮੇਰੇ ਨਾਲ ਹੀ ਜਾ ਰਿਹਾ ਹੈ। ਲੈ ਹੁਣ ਸਾਡਾ ਦੋਹਾਂ ਦਾ ਤਾਂ ਕਾਫਲਾ ਬਣ ਗਿਆ ਜੀ। ਤੇ ਬਾਕੀ ਤੁਸੀਂ ਭਰਾ ਸਾਡੇ ਨਾਲ ਨੇ, ਸਾਡੇ ਨਾਲ ਨਾ ਰਹੋਗੇ ਆਪਾਂ ਰਾਹ ਚਾਰ ਗੱਲ ਵੇਂਦੇ ਸੁਣਦੇ ਜਾਵਾਂਗੇ ਵੀਡੀਓ ਦੀ ਰਾਹੀਂ। ਉਹ ਕਿਵੇਂ ਆਦੇ ਨੇ ਵੀ ਕੱਪੜੇ ਸੀਟਾਂ ਤੇ ਤੇਰੀ ਮੇਰੀ ਕਿਹੜੀ ਗੱਲ ਹੈ, ਗੱਲ ਮੁੱਕਦੀ ਹੈ ਨੀਤਾਂ ਤੇ। ਬਸ ਬੰਦੇ ਦੀ ਨੀਅਤ ਹੋਵੇ ਤੇ ਇਹ ਪੈਂਡੇ ਕੋਈ ਨਹੀਂ। ਤੇ ਨਾਲ ਇਹ ਕਿੰਨੇ ਦਿਹਾੜਿਆਂ 'ਚ ਮੈਂ ਪੜ੍ਹਨੇ ਆਇਆ ਸੀ ਉੱਥੇ, ਕਿੰਨੇ ਸਾਨੂੰ ਰਾਤਾਂ ਲੱਗਦੀਆਂ ਨੇ, ਕਿੰਨੇ ਦਿਨ ਲੱਗਦੇ ਨੇ, ਇਹ ਨਾਲ ਤੁਹਾਨੂੰ ਵੀਡੀਓ 'ਚ ਦੱਸਾਂਗੇ ਬਈ ਕਿੰਨੇ ਦਿਨਾਂ 'ਚ ਅਸੀਂ ਉੱਥੇ ਪੜ੍ਹੇ ਹਾਂ। ਤੇ ਸਾਡਾ ਦਿਲ ਹੈ ਬਈ ਅੱਜ ਮੰਗਲ ਹੈ, ਬਹੁਤ ਜੁਮੇਰਾਤ ਅਸੀਂ ਜੁਮਾ ਉੱਥੇ ਪੜ੍ਹੀਏ। ਸਾਨੂੰ ਅਲਵਿਦਾ ਕਰਦੇ ਪਏ ਨੇ। ਜਿਹੜਾ ਲੰਗਰ ਖਵਾਇਆ ਇਹਨਾਂ ਦੇ ਹੱਕ ਉੱਥੇ ਦੁਆ ਕੀਤੀ ਜੀ। ਅਸੀਂ ਸਾਰੇ ਭਰਾਵਾਂ ਦੇ ਹੱਕ ਉੱਥੇ ਬਾਬੇ ਦੀ ਜਾ ਕੇ ਦੁਆ ਕੀਤੀ। ਠੀਕ ਹੈ ਅੱਲਾਹ बाबरा शहादा जनाब दुआ भाई मलक इकबाल ਸਾਡੇ ਬੜੇ ਪਿਆਰੇ ਭਰਾ ਸਾਨੂੰ ਤੋਰਨ ਲੱਗੇ ਨੇ। ਅੱਲਾਹ ਤਾਲਾ ਅਸੀਂ ਮਿਲਦੇ ਕਿ ਇਹਨਾਂ ਜਾ ਕੇ ਦੁਆ ਕਰਾਂਗੇ ਬਾਬੇ ਦੇ ਜਾ ਕੇ। ਲਓ ਜੀ ਰਾਹ ਤੇ ਜਾਂਦੇ ਹੋਇਆ ਬਾਬੇ ਦੇ ਦਰ ਤੇ ਜਾਂਦੇ ਪਏ ਆ ਤੇ ਰਸਤੇ ਦੇ ਵਿੱਚ ਆ ਸਾਡੇ ਕਿਸਾਨ ਜ਼ਿਮੀਦਾਰ ਭਰਾ ਉਹ ਮੱਝਾਂ ਚੋ ਕੇ ਦੁੱਧ ਲੈ ਆਏ ਨੇ ਵੀ ਆ ਸਾਡਾ ਲੰਗਰ ਇਹ ਇੱਥੇ ਖਾਓ ਪੀਓ ਤੇ ਇਹਦਾ ਸਵਾਬ ਸਾਨੂੰ ਵੀ ਅੱਲਾ ਦੇਸੀ। ਤੇ ਲਓ ਜੀ ਇਹਨਾਂ ਦੁੱਧ ਚੋ ਕੇ ਲੈ ਆਂਦਾ ਇਹ ਹੁਣ ਸਾਨੂੰ ਪਿਵਾਉਣ ਲੱਗੇ ਨੇ। ਇਹ ਸਾਰੇ ਰਾਹ ਐਵੇਂ ਲੰਗਰ ਚੱਲਦੇ ਜਾਣੇ ਨੇ ਬਾਬੇ ਦੇ ਦਰਵੇਸ਼ਾਂ ਨੇ। 1.25 ਲੱਖ ਹੋ ਗਈ, 1.25 ਲੱਖ ਅਸੀਂ ਜਿਹੜਾ ਰਸਤੇ ਸਾਰਾ ਗੱਲ ਕੀਤੀ ਬੈਠੇ ਹੋਈਏ। ਲਓ ਜੀ ਪੀਓ। ਪੀ ਲਓ। ਲਓ ਜੀ ਜਜ਼ਾਕ ਅੱਲਾ
अल्लाह मोहम्मद चार यार हाजी खाजा कुतुब फरीद हक फरीद या फरीद। ਲੈ ਵੀ ਭਰਾਵੋ ਬਾਹਰ ਰਾਧਾ ਰਾਮ ਲੱਗਦੇ ਸ਼ੇਰਗਾਹ ਰੋਡ ਦੇ ਉੱਤੇ 20 ਵਾਲੀ ਪੁੜੀ ਹੈ, ਇੱਥੇ ਨਾਲ ਹੈ ਸੈਦ ਪੈਟਰੋਲੀਅਮ ਸਰਵਿਸ। ਪੇਸ਼ੀ ਦੀ ਨਮਾਜ਼ ਦਾ ਵੇਲਾ ਹੋ ਗਿਆ, ਇੱਥੇ ਅੱਲਾ ਦਾ ਘਰ ਹੈ, ਮਸਜਿਦ ਹੈ ਮਾਸ਼ਾਅੱਲਾ ਬੜੀ ਸੋਹਣੀ। ਇੱਥੇ ਨਮਾਜ਼ ਪੜ੍ਹਨੇ ਆ, ਜੱਟ ਦੋਪਰਾ ਕੱਟਨੇ ਆ ਤੇ ਮੁੜ ਅਗਾ ਬਿਰਾ ਇਕੱਠੇ ਹੁੰਨੇ ਆ। ਇਹ ਵੀਡੀਓ ਮੈਂ ਇਸ ਬਾਰੂ ਬਣਾਦਾ ਪਿਆ ਭਈ ਇਹ ਵੀਡੀਓ ਦੇ ਰਾਹੀਂ ਨਾਲ ਨਾਲ ਮੇਰੇ ਬਿਰਾ ਮੇਰੇ ਨਾਲ ਲਗੇ ਚੱਲਣ ਤੇ ਮੇਰੇ ਭਰਾਵਾਂ ਦੀ ਵੀ ਬਾਬਾ ਜੀ ਤੇ ਹਾਜ਼ਰੀ ਹੋ ਜਾਵੇ। ਬੇਲੀਓ ਦੀਗਰ ਦੀ ਬਾਂਗਾ ਆ ਗਈਆਂ, ਦੀਗਰ ਦੀ ਨਮਾਜ਼ ਇੱਥੇ 24 ਚੱਕ ਮੈਂ ਪੜ੍ਹਨਾ ਤੇ ਮੁੜ ਆਪਾਂਗਾ ਬਿਰਾ ਟੁਰਨੇ। कबूतरा डेरा लाया है। हजरत इब्राहिम दाऊद बंदगी दरबार तुसी वेख्या ये दरबार इब्राहिम दाऊद बंदगी दा शेरगढ़ ते इत्थे असीं रात सुते हैं, राती सानू हुरां चुके सुते ते इत्थे वल्ले दी नमाज पढ़ी है ते हुण जेड़ा है सोजदा हो गया, मुंह सोजदा होया ते असीं ना हुण मुड़ बाबा फरीद शकरगंज ओदे नु सी टोर पे हुण अज दूजा दिहाड़ा है, रात कित्थे सानू पौंदी है ये अल्लाह ने पता। लैबी बेरियो दीपालपुर चुरस्ते तो पहले ना एक नार आंदी है निक्की जी, इत्थे बंदे आ मच्छियां पकड़ते पे ने, मैं आख्या बेलियां नूं ये भी विखा देगी। ए जाल उन्हें सट दिता, अब बाकी जेडे नाल दे बेली ने वो थैले लै ते खड़े ने भी जाल उन्हें भर ते निकलू है, निकल आवे आपां किहड़ा रोकी खड़े हैं। ए जाल खिंचदा पिया, 60वां जाल है इन्हां कोल ते ए जाल खिंचया गया, थोड़ा जिहा रह गया। ਉਹ ਮੁੜ ਟੁਰ ਤੇ ਜ ਮੈਂ ਸਫ਼ਰ ਕਰਦਾ ਪਿਆ ਤੇ ਰਾਹ ਦੇ ਵਿੱਚ ਜਿਹੜੀ ਗੱਲ ਹੁੰਦੀ ਹੈ ਮੈਂ ਤੁਹਾਡੇ ਨਾਲ ਕੀਤੀ ਆਈ ਵੀ ਤੁਹਾਨੂੰ ਭਰਾਵਾਂ ਨੂੰ ਵਿਖਾਉਂਦੇ ਜਾਵਾਂਗੇ ਇਸ ਵੀਡੀਓ ਦੀ ਰਾਹੀਂ। ਲਓ ਜੀ ਉਹ ਜਾਲ ਆ ਗਿਆ ਲੈ, ਵੇਲਾ ਵੇਲਾ ਬੜੇਲਾ, ਕੋਈ ਸ਼ੈ ਨਹੀਂ ਵਿੱਚ ਆਈ, ਕੋਈ ਪੂੰਗਾ ਵੀ ਨਹੀਂ ਆਇਆ ਵਿੱਚ। ਚਲੋ ਇਹਨਾਂ ਦੇ ਨਸੀਬ। ਲੈ ਵੀ ਬੇਲੀਓ ਬਾਬਾ ਫਰੀਦ ਤੇ ਜਾਂਦਿਆਂ ਹੋਇਆ ਨਾ ਰਸਤੇ ਦੇ ਵਿੱਚ ਸਾਡਾ ਟਾਕਰਾ ਹੋ ਗਿਆ ਜੀ। ਕੀ ਨਾਂ ਤੁਹਾਡਾ? ਮਨਵਾਜ ਮੁਹੰਮਦ ਨਵਾਜ਼ ਇਹਨਾਂ ਦਾ ਨਾਂ ਹੈ। ਆ ਫਾਰਮ ਇਹਨਾਂ ਦਾ ਹੀ ਹੈ, ਆਲੂਆਂ ਦਾ ਬੀ ਪਿਆ ਹੈ, ਆਲੂ ਇਹ ਗੱਡਦੇ ਪਏ ਨੇ। ਇਹ ਕਿਹੜਾ ਪਿੰਡ ਹੈ ਜੀ? ਤਾਰਾ ਸਿੰਘ ਪਿੰਡ। ਤਾਰਾ ਸਿੰਘ। ਤਾਰਾ ਸਿੰਘ ਤੇ ਨਾਲੇ ਸਾਨੂੰ ਰਸਤਾ ਸਮਝਾਉਂਦੇ ਪਏ ਨੇ ਵੀ ਇਤੋਂ ਇਤੋਂ ਅੱਗੇ ਅਗਾ ਕਿ ਸਿਕੰਦਰ ਚੌਕ ਉਹ ਸੀ ਕਿ ਰਾਮਾ ਸੀ ਸਿਕੰਦਰ ਚੌਕ ਆ ਤੇ ਬਾਗ ਪਦਮ ਸ਼ਰੀਫ ਆ ਚੜ ਗਿਆ। ਤੁਹਾਡੇ ਅੱਗ ਦੁਆ ਕਰ ਸੇ। ਇਹ ਤੁਸੀਂ ਸ਼ੁਰੂ ਤੋਂ ਇੱਥੇ ਰਹਿੰਦੇ ਜੇ? ਅਸੀਂ ਜੀ ਪਾਕਿਸਤਾਨ ਹਿੰਦੁਸਤਾਨ ਬਣਿਆ ਉਦੋਂ ਦੇ ਇੱਥੇ ਆਏ। ਪਾਕਿਸਤਾਨ ਤੇ ਹਿੰਦੁਸਤਾਨ ਜਦੋਂ ਬਣਿਆ ਹੈ ਨਾ ਵੰਡ ਹੋਈ, ਇਹ ਉਦੋਂ ਹਿੰਦੁਸਤਾਨ ਵੱਲੋਂ ਆਇਆ। ਹਿੰਦੁਸਤਾਨ ਇਹ ਉਦੋਂ ਦੇ ਇੱਥੇ ਰਹਿੰਦੇ ਨੇ। ਕੀ ਨਾਂ ਇਸ ਦੱਸਿਆ ਪਿੰਡ ਦਾ? ਤਾਰਾ ਸਿੰਘ। ਤਾਰਾ ਸਿੰਘ। ਇਹ ਤਾਰਾ ਸਿੰਘ ਸਿੱਖ ਸਰਦਾਰ ਹੀ ਸੀ। ਹਾਂਜੀ। ਉਹ ਸਿੱਖ ਸਰਦਾਰ ਦੇ ਨਾਂ ਤੇ ਇਹ ਤਾਰਾ ਸਿੰਘ ਪਿੰਡ ਜਿਹੜਾ ਨਾ ਉਹ ਵੱਜਦਾ ਹੈ। ਉਹਦੇ 12 ਪਿੰਡ ਸਨ ਜੀ। ਹਾਂ ਇੱਕ ਗੱਲ ਸੁਣਾਓ ਨਾ, ਫੜੋ ਮੈਂ ਕਿ ਕੋ ਤਾਰਾ ਸਿੰਘ ਦੀ ਗੱਲ ਸੁਣਾਓ। ਤਾਰਾ ਸਿੰਘ ਦੀ ਉਹਦੇ 12 ਪਿੰਡ ਸੀ, ਸਰਦਾਰ ਸੀ ਪੂਰਾ, ਮਤਲਬ ਪਿੰਡਾਂ ਦਾ ਮਾਲਕ ਸੀ। ਅੱਛਾ। ਆਸੇ ਪਾਸੇ ਦਇਆਰਾਮ ਕਨੇਡੀ ਉਹਦੇ ਪਿੰਡ ਸਨ। ਉਹ ਦਇਆਰਾਮ ਵੀ ਸਿੱਖ ਦਾ ਨਾਂ ਸੀ ਸਰਦਾਰ ਦਾ। ਉਹ ਉਹਨਾਂ ਦੇ ਆਦੇ ਹੀ ਉਹਨਾਂ ਦੇ ਨਾਵਾਂ ਤੇ ਪਿੰਡ ਉਹਨਾਂ ਬੱਤੇ ਹੋਇਆ। ਤਾਰਾ ਸਿੰਘ ਜਿਹੜਾ ਸਰਦਾਰ ਸੀ ਵੱਡਾ ਭਰਾ ਸੀ। ਬਾਕੀ ਜਿਹੜੇ ਰਹਿੰਦੇ ਸਨ ਉਹਨਾਂ ਦੇ ਸੋਭਾ ਰਾਮ ਸਾਡਾ ਆਦਾ ਪਿੰਡ ਸੀ ਅੰਬੀਰ ਵਾਲਾ ਉੱਥੇ। ਅੱਛਾ ਆਪ ਦਾ? ਅਸੀਂ ਆਪ ਉੱਥੇ ਚੌਧਰੀ ਸਾਹਮਣੇ ਸਾਡੇ ਆਦੇ ਪਿੰਡ ਸਨ ਉੱਥੇ। ਸਾਡਾ ਆਦਾ ਰਕਬਾ 9-10 ਕਿੱਲਾ ਸੀ। ਹੁਣ ਇੱਥੇ ਰਕਬਾ ਕਿੰਨਾ ਹੈ? ਇੱਥੇ ਅੱਲਾ ਸ਼ੁਕਰ ਹੈ ਆਪਣੇ ਕੋਲ 100-150 ਕਿੱਲਾ ਹੈ। 100-150 ਕਿੱਲਾ ਦੱਸਦੇ ਨੇ।
ਤੇ ਆ ਰੋਤਾ ਆ ਗਈ ਆਲੂਆ ਬੀਜਣ ਦੀ ਆਲੂ ਆਲੂ ਬੀਜਦੇ ਬੀਜ ਪਏ ਰਹੇ ਨੇ। ਹਾਂ ਹੋਰ ਇੱਥੇ ਕਿਹੜੀ ਘਣੀ ਫਸਲ ਮੱਕੀ ਦੀ ਫਸਲ ਹੁੰਦੀ ਹੈ ਮੁੰਜੀ ਹੁਣ ਕਟੀਜ ਰਹੀ ਹੈ ਜੀ ਇਹਦੀ ਫਸਲ ਹੈ ਜੀ ਬਾਬੂ ਵਾਹ ਹੈ ਭਾ ਬਸ ਮੁੰਜੀ ਦਾ ਜੀ ਹੁਣ ਐਕੀ ਤਾਂ ਮਾੜਾ ਜਿਹਾ ਡਾਊਨ ਹੀ 3000 3200 ਹਾਂ ਪਿਛਲੀ ਵਾਰ ਤਾਂ ਅੱਗੇ ਵਾਹ ਰਿਹਾ ਹੈ ਆਲੂਆਂ ਦਾ ਹੁਣ ਦੇ 5000 ਦਾ ਵਿਕਦਾ ਪਿਆ 6000 ਦਾ ਠੀਕ ਹੈ ਜੀ। ਇਹ ਜੀ ਇਹਨਾਂ ਸਾਡੇ ਨਾਲ ਇੱਥੇ ਬਾਇਆ ਆ ਦੋਪਰਾ ਕੱਟਿਆ ਸੀ ਇਹਨਾਂ ਕੋ ਪਾਣੀ ਦਾਣੀ ਚਾਹ ਇਹਨਾਂ ਸਾਡੀ ਬੜੀ ਸੇਵਾ ਕੀਤੀ ਹੈ ਤੇ ਇਸ ਖਾਤਰਦਾਰੀ ਕਰਨ ਦਾ ਅਸੀਂ ਇਹਨਾਂ ਦੇ ਬੜਾ ਜੀ ਸ਼ੁਕਰੀਆ ਅਦਾ ਕਰਦੇ ਪਏ ਅਗਾਂ ਜਾਵਾਂਗੇ ਬਾਬੇ ਤੇ ਇਹਨਾਂ ਦੇ ਹੱਕ ਦੁਆ ਵੀ ਕਰ ਦੇਵਾਂਗੇ ਇਹਨਾਂ ਨੇ ਸਾਨੂੰ ਰਾਹ ਵੀ ਸਮਝਾ ਦਿੱਤਾ ਹੈ ਅਸੀਂ ਬਾਬੇ ਦੇ ਮੰਨਣ ਵਾਲੇ ਆ ਬਾਬਾ ਫਰੀਦ ਹਰ ਬਾਬੇ ਦੇ ਨਾਰਾ ਲਾਓ ਨਾ अल्लाह मोहम्मद चार यार हाजी ख्वाजा कुतुब फरीद हक फरीद या फरीद। ਅਸੀਂ ਹੁਣ ਇਸ ਟਾਈਮ ਬੈਠੇ ਆ ਸਿਕੰਦਰ ਚੌਕ ਤੋਂ ਪਾਲੋਂ ਪਿੰਡ ਆਂਦਾ ਡੈਰ ਆ ਤੇ ਕੁਝ ਦੀ ਬਾਂਗਾ ਆ ਗਈਆਂ ਅਸੀਂ ਇੱਥੇ ਨਮਾਜ਼ ਪੜ੍ਹਨੇ ਆ ਤੇ ਮੋੜਾ ਘੱਟ ਨੇ ਬਾਬੇ ਦੀ ਨਗਰੀ ਨੱਪ ਦਿੱਤੇ ਸਰ ਅੱਜ ਨਾ ਜੀ ਟੁਰਦਿਆਂ ਆਇਆ ਬਾਬੇ ਦੀ ਨਗਰੀ ਤੇ ਜਾਂਦਿਆਂ ਆਇਆ ਟੁਰ ਤੇ ਪੈਦਲ ਅੱਜ ਦੂਜਾ ਦਿਹਾੜਾ ਹੈ ਤੇ ਅੱਜ ਬਾਅਦ ਕੀਤਾ ਹੈ ਤੇ ਅਸੀਂ ਆਪਣੇ ਆ ਸੁਖਪੁਰ ਇੱਥੇ ਸ਼ਾਮ ਦੀਆਂ ਬਾਂਗਾਂ ਆ ਗਈਆਂ ਨੇ ਤੇ ਹੁਣ ਇੱਥੇ ਨਮਾਜ਼ ਪੜ੍ਹ ਕੇ ਅੱਜ ਰਾਤ ਇੱਥੇ ਸੌਂ ਜਾਂਦੇ ਆ ਤੇ ਵੜਲੇ ਆਪਾਂ ਇਕੱਠੇ ਮੁੜ ਬਾਬੇ ਦੀ ਨਗਰੀ ਨੂੰ ਟੁਰਦੇ ਜਾਵਾਂ। ਲਓ ਜੀ ਅੱਜ ਤਰੀਆ ਦਿਹਾੜਾ ਹੈ ਤੇ ਮੂੰਹ ਸੋਜਲਾ ਹੋ ਗਿਆ ਇੱਥੇ ਅਸੀਂ ਰਹੇ ਹਾਂ ਸੁਖਪੁਰ ਹਾਜੀ ਰਮਜ਼ਾਨ ਸਰ ਭੱਟੀ ਹੁੰਦੇ ਡੇਰੇ ਤੇ ਉਹਨੇ ਸਾਡੀ ਬੜੀ ਸੇਵਾ ਖਾਤਰਦਾਰੀ ਕੀਤੀ ਹੈ ਅੱਲਾ ਉਹਨੂੰ ਇਹਦਾ ਅਜਰ ਦੇਸੇ ਤੇ ਹੁਣ ਟੁਰ ਪਏ ਆ ਵੇਖਦੇ ਆ ਵੀ ਬਾਬੇ ਦੇ ਕਦਮਾਂ ਦੇ ਵਿੱਚ ਅਸੀਂ ਕਿੰਨਿਆਂ ਦਿਹਾੜਿਆਂ ਚ ਪੜ੍ਹਨੇ ਆ ਇਹ ਮੁੜ ਤੁਹਾਨੂੰ ਉੱਥੇ ਜਾ ਕੇ ਦੱਸਣੇ ਆ ਕਿ ਅੱਜ ਰਾਤ ਨੂੰ ਪੜ੍ਹਨੇ ਆ ਜਾਂ ਵੜਲੇ ਪੜ੍ਹਨੇ ਆ ਇਹ ਜਾ ਤੇ ਆਪਾਂ ਉੱਥੇ ਗੱਲ ਕਰਾਂਗੇ। ਨਾ ਟੁਰਦਿਆਂ ਪੇਸ਼ ਦੀ ਬਾਂਗਾ ਆ ਗਈਆਂ ਤੇ ਇਸ ਟਾਈਮ ਮੈਂ ਜਿੱਥੇ ਖਲੋਤਾ ਇਹ ਬਾਈ ਚੱਕ ਐਸਪੀ ਲੱਗ ਕੇ ਤੇ ਬਾਮਨੀ ਵਾਲੀ ਕੋਲ ਤੇ ਇੱਥੇ ਨਾ ਆਲਾ ਦਾ ਘਰ ਹੈ ਮਸਜਿਦ ਇੱਥੇ ਨਮਾਜ਼ ਪੜ੍ਹਨੇ ਆ ਪੇਸ਼ੀ ਦੀ ਇੱਥੇ ਆ ਬੋਰਡ ਵੀ ਲੱਗਿਆ ਦੱਸਦੇ ਨੇ ਵੀ ਇੱਥੋਂ ਬਾਬਾ ਜੀ ਫਰੀਦੋਦੀਨ ਸ਼ਕਰਗੰਜ ਰਹਿਮਤੁल्लाह अलैह ਉਹਦਾ ਦਰਬਾਰ 12 ਕਿਲੋਮੀਟਰ ਰਹਿ ਗਿਆ ਤੇ ਨਮਾਜ਼ ਪੜ੍ਹ ਕੇ ਤੇ ਮੁੜ ਬਿਰਾਰ ਹਾਲ ਤੇ ਟੁਰਨੇ ਆ। ਬਿਸਮਿਲ੍ਲਾ ਮਾਸ਼ਾਅੱਲਾ ਪਾਕ ਖਤਮ ਸ਼ਰੀਫ ਦੇ ਵਿੱਚ ਮੈਂ ਆ ਵਾੜਿਆ ਆ ਜੀ ਆ ਮੇਰੇ ਪਿੱਛੇ ਕੱਟੀਆਂ ਦੀ ਮੰਡੀ ਵੀ ਲੱਗੀ ਹੋਈ ਹੈ ਤੇ ਹੁਣ ਬਾਬੇ ਦਾ ਦਰਬਾਰ ਹੈ ਘਣਾ ਦੂਰ ਨਹੀਂ ਹੈ ਨੇੜੇ ਆ ਗਿਆ ਤੇ ਉੱਥੇ ਪੜ ਕੇ ਤੇ ਤੁਹਾਨੂੰ ਦਰਬਾਰ ਵੀ ਵਿਖਾਣੇ ਹਾਜ਼ਰੀ ਵੀ ਲਵਾਣੇ ਹੈ ਤੁਸੀਂ ਮੇਰੇ ਨਾਲ ਨਾਲ ਰਹੇ ਨੇ ਭਰਾ ਤੇ ਇਹ ਆਪਾਂ ਰਲ ਕੇ ਸਲਾਮ ਕਰ ਰਹੇ ਤੇ ਹਾਜ਼ਰੀ ਦੇਣੀ ਬਾਬੇ ਲੈ ਵੀ ਵੇਲੀਓ ਇਸ ਟਾਈਮ ਮੈਂ ਖਲੋਤਾ ਬਾਬਾ ਫਰੀਦੋਦੀਨ ਗੰਜ ਸ਼ਕਰ ਰਹਿਮਤੁल्लाह अलैह ਦੇ ਦਰਬਾਰ ਤੇ ਦਿਲ ਦੇ ਵਿੱਚ ਇਹ ਆਸ ਸੀ ਬਈ ਉਹ ਕਿਹੜੀ ਰਾਤ ਹੋਵੇਗੀ ਜਿਹੜੀ ਰਾਤ ਮੈਂ ਉੱਥੇ ਜਾ ਕੇ ਰਵਾਂਗਾ। ਉਹ ਰਾਤ ਸੀ ਜੁਮੇਰਾਤ ਦੀ ਅੱਜ ਜੁਮੇਰਾਤ ਦੀ ਰਾਤ ਹੈ ਉਹ ਜੁਮੇਰਾਤ ਦੀ ਰਾਤ ਇੱਥੇ ਮੈਂ ਰਵਾਂਗਾ ਵੜਲੇ ਜੁਮਾ ਇੱਥੇ ਪੜ੍ਹ ਕੇ ਤੇ ਵਾਪਸ ਮੁੜ ਆਵਾਂਗਾ। ਤੇ ਸੱਚੀ ਗੱਲ ਦੱਸਿਆ ਜੇ ਵੀ ਤੁਸੀਂ ਵੀਡੀਓ ਵੇਖਦੇ ਪਏ ਜੇ ਤੁਹਾਨੂੰ ਕਿੰਨੀ ਖੁਸ਼ੀ ਹੁੰਦੀ ਪਈ ਤੇ ਮੈਨੂੰ ਕਿੰਨੀ ਖੁਸ਼ੀ ਹੁੰਦੀ ਪਈ ਹੋਵੇਗੀ ਜਿਹੜਾ ਮੈਂ ਬਾਬਾ ਜੀ ਦੇ ਕਦਮਾਂ ਦੇ ਵਿੱਚ ਆਇਆ ਇਸ ਟਾਈਮ ਤੇ ਮੈਂ ਆਇਆ ਤੋੜੋ ਤੋੜ ਟੁਰ ਤੇ ਇਹ ਵੜਲੇ ਜੁਮਾ ਪੜ੍ਹ ਕੇ ਨਾ ਇਹ ਤੁਹਾਨੂੰ ਦੱਸਣਾ ਹੈ ਵੀ ਇਹ ਸਾਰਾ ਪਦ ਕਿੰਨਾ ਸੀ ਤੇ ਰਾਹ ਦੇ ਵਿੱਚ ਕਿੱਥੇ ਕਿੱਥੇ ਮੈਂ ਕਿੰਨੀਆਂ ਰਾਤਾਂ ਰਿਹਾ ਕਿੰਨੀਆਂ ਦਿਹਾੜੀਆਂ ਮੈਨੂੰ ਲੱਗੀਆਂ ਇਹ ਵੜਲੇ ਜੁਮਾ ਪੜ੍ਹ ਕੇ ਆਪਾਂ ਤੇ ਬਿਰਾ ਬਹਿ ਤੇ ਆਪਾਂ ਕਰ ਸਕਦੇ लो जी बाबा जी का मज़ार पाक माशाल्लाह सारे पहले सलाम करो अंदर मज़ार पाक ते मुड़ तुहानू कवाली सुनाने हैं लवड़ा जुमे का दिहाड़ा है ते बाबा जी के मज़ार से ना हाज़री देने वास्ते चादर चढ़ावन आंदे पे ने घना इन्हां दा प्यार चिश्तियां दा चिश्ती घराने नाल चिश्तियां दा प्यार
ਦੇ ਮਜ਼ਾਰ ਤੇ ਚਾਦਰ ਚੜਾਈ ਜਾਂਦੀ ਪਈ। ਲੈ ਵੀ ਬੇਲੀਓ ਵੇਲਾ ਮੁੱਕ ਗਿਆ, ਵਾਪਸ ਮੁੜਨ ਦਾ ਟਾਈਮ ਆ। ਮੈਂ ਜਿੱਥੋਂ ਟੁਰਿਆ ਨਾ ਚੂਚਕ ਤੋਂ, ਉਹ ਦੱਸਦੇ ਨੇ ਵੀ ਉੱਥੋਂ ਚੂਚਕ ਤੋਂ ਟੁਰ ਤੇ ਬਾਬਾ ਫਰੀਦ ਸ਼ਕਰਗੰਜ ਇੱਥੇ ਮੈਨੂੰ ਆਪਣੇ ਨਾਸਤੇ ਦਰਬਾਰ ਤੇ 150 ਕਿਲੋਮੀਟਰ ਦਾ ਪੈਂਡਾ ਕਰਨਾ। ਤੇ ਮੈਂ ਤੈਨੂੰ ਦੱਸਾਂ, ਸੁੱਖ ਆ ਗਏ ਉਹ ਟੁਰਨ ਯਾਦ ਹੀ ਕੋਈ। ਰਾਹ ਦੇ ਵਿੱਚ ਮੈਨੂੰ 2 ਰਾਤਾਂ ਲੱਗੀਆਂ ਨੇ, 3 ਦਿਹਾੜੇ ਲੱਗੇ ਨੇ ਤੇ ਮੈਂ ਬਾਬਾ ਦੇ ਦਰਬਾਰ ਤੇ ਪੜਾਇਆ। ਰਸਤੇ ਦੇ ਵਿੱਚ ਲੋਕਾਂ ਨੇ ਬੜੀ ਮੇਰੀ ਖਾਤਰਦਾਰੀ ਕੀਤੀ, ਅੱਲਾ ਉਹਨੂੰ ਇਹਦਾ ਅਜਰ ਦੇਸੀ। ਤੇ ਨੌਜਵਾਨ ਨਸਲ ਨੂੰ ਮੇਰਾ ਸੁਨੇਹਾ ਹੈ ਵੀ ਮਾਪਿਆਂ ਦੀ ਇੱਜ਼ਤ ਕਰੋ, ਖਾਤਰਦਾਰੀ ਕੀਤੀ ਕਰੋ ਤੇ ਆ ਭੈੜੇ ਪਦ ਛੱਡੋ। ਇਹ ਪਦ ਹੀ ਕਰਨਾ ਹੀ ਨਾ ਤੇ ਅੱਲਾ ਦੀ ਰਾਹ ਵਾਸਤੇ ਪਦ ਕਰ। ਅੱਲਾ ਦੇ ਵਲੀਆਂ ਦੀ ਸੋਬਤ ਤੇ ਜਾ, ਮਨ ਨੂੰ ਸੁੱਖ ਆ ਜਾਸੇ। ਅਖੀਰ ਦੇ ਵਿੱਚ ਮੈਂ ਦੁਆ ਮੰਗਣਾ ਵੀ ਅੱਲਾ ਪਾਕ ਪੂਰੀ ਦੁਨੀਆ ਤੇ ਹਰ ਇੱਕ ਤੇ ਖੈਰ ਤੇ ਕਰਮ ਕਰੇ ਤੇ ਇੰਸ਼ਾਅੱਲਾ ਆਪਣੇ ਵਲੀਆਂ ਦੇ ਸਦਕੇ, ਆਪਣੇ ਨਬੀਆਂ ਪੈਗੰਬਰਾਂ ਦੇ ਸਦਕੇ ਇੰਸ਼ਾਅੱਲਾ ਕਿਸੇ ਘਰ ਬਿਮਾਰੀ ਨਾ। ਲੈ ਬੇਲੀਓ ਰੱਬ ਰਾਖਾ, ਜਿਉਂਦੇ ਵਸਦੇ ਰਹੋ ਤੇ ਹੱਸਦੇ ਰਹੋ।